तो जी कड़तल पहाड़ पास ही ये क्या बिल्डिंग है वल आलम इस टाइम ये बिल्डिंग ਜਿਹੜੀ ਹੈ ਨਾ ਉਹ ਅੰਦਰ ਦੀ ਕੀ ਕੰਡੀਸ਼ਨ ਹੈ। ਸਾਡੇ ਬਹੁਤ ਸਾਰੇ ਯੂਟਿਊਬਰ ਜਿਹੜੇ ਨੇ ਇਸ ਪਿੰਡ ਕੜਤਲ ਨੂੰ ਓਮਪੁਰੀ ਤੇ ਅਮਰੇਸ਼ਪੁਰੀ ਦੇ ਨਾਲ ਮਨਸੂਬ। ਅਗਰ ਓਮਪੁਰੀ ਦੀ ਅਸੀਂ ਗੱਲ ਕਰੀਏ ਤਾਂ ਓਮਪੁਰੀ ਜਿਹੜੇ ਨੇ ਇਹ 18 ਅਕਤੂਬਰ 1950 ਨੂੰ ਹਰਿਆਣਾ ਦੇ ਵਿੱਚ ਪੈਦਾ ਹੋਏ। ਇਹਨਾਂ ਦੇ ਇਬਤਦਾਈ ਹਾਲਾਤ ਦੇ ਬਾਰੇ ਦੱਸਦੇ ਨੇ ਕਿ ਫਿਲਮਾਂ 'ਚ ਕੰਮ ਕਰਨ ਤੋਂ ਪਹਿਲੇ ਇਹਨਾਂ ਦੀ ਜਿਹੜੀ ਨਾ ਬਚਪਨ ਬਹੁਤ ਹੀ ਗੁਰਬਤ ਦੇ ਵਿੱਚ ਗੁਜ਼ਰਿਆ। 6 ਸਾਲ ਦੀ ਉਮਰ ਦੇ ਵਿੱਚ ਇਹ ਵਾਲਿदैन ਦਾ ਸਾਥ ਦੇਣ ਵਾਸਤੇ ਇਹ ਅੰਬਾਲਾ ਦੇ ਵਿੱਚ ਚਲੇ ਜਾਂਦੇ ਨੇ ਤੇ ਉੱਥੇ ਇੱਕ ਖੋਖਾ ਜਿਹੜਾ ਨਾ ਚਾਹ ਵਾਲਾ ਉਹਦੇ ਤੇ ਕੰਮ ਕਰਦੇ ਨੇ, ਬਰਤਨ ਧੋ ਦਿੰਦੇ ਨੇ ਕੋਈ ਜਾਂ ਜਿਹੜੇ ਗਾਹਕ ਆਉਂਦੇ ਨੇ ਉਹਨਾਂ ਨੂੰ ਚਾਹ ਵਗੈਰਾ ਫੜਾ ਦਿੰਦੇ। ਉਸ ਤੋਂ ਬਾਅਦ ਫਿਰ ਲੋਕਲ ਇੱਕ ਥੀਏਟਰ ਦੇ ਉੱਤੇ ਛੋਟੇ ਮੋਟੇ ਜਿਹੜੇ ਰੋਲ ਅਦਾ ਕਰਨੇ ਸ਼ੁਰੂ ਕਰ ਦਿੱਤੇ। ਇਹਨਾਂ ਦੀ ਵਫਾਤ 6 ਜਨਵਰੀ 2017 ਨੂੰ 66 ਸਾਲ ਦੀ ਉਮਰ ਦੇ ਵਿੱਚ ਹੋ ਗਈ। ਇਹਨਾਂ ਦੀ ਬੀਵੀ ਦਾ ਨਾਮ ਨੰਦੇਤਾ ਪੁਰੀ ਤੇ ਬੱਚੇ ਇਹਨਾਂ ਦੇ ਸਿਰਫ ਇੱਕੋ ਹੀ ਸੀ ਪੁੱਤਰ, ਉਹਦਾ ਨਾਮ ਹੈਗਾ ਸੀ ਇਸ਼ਾਨਪੁਰੀ। ਇਹਨਾਂ ਦੀ ਇੱਕ ਭੈਣ ਸੀ ਵੇਦਪੁਰੀ, ਵਾਲਦ ਦਾ ਨਾਮ ਟੇਕਚੰਦਪੁਰੀ ਤੇ ਵਾਲਦਾ ਦਾ ਨਾਮ ਤਾਰਾਪੁਰੀ। ਇਹ ਜਿਹੜਾ ਹੁਣ ਤੁਹਾਨੂੰ ਘਰ ਦਿਖਾ ਰਿਹਾ ਨਾ ਇਹ ਘਰ ਨਹੀਂ ਹਵੇਲੀ ਨਹੀਂ ਬਲਕਿ ਮਹੱਲ ਆ ਤੇ ਇਹਦੇ ਨਾਲ ਦਾ ਵੀ ਜਿਹੜਾ ਨਾ ਜੀ ਉਹ ਕਾਫੀ ਪੁਰਾਣਾ ਘਰ ਹੈ ਤੇ ਖੂਬਸੂਰਤ ਹੈ। ਇਹ ਹਵੇਲੀਆਂ ਇਹ ਦੀਵਾਨ ਫੈਮਲੀਆਂ ਦੀਆਂ ਜਿਹੜੀਆਂ ਪੂਰੀ ਖਾਨਦਾਨ ਦੀਆਂ ਇਹ ਹਵੇਲੀਆਂ ਨੇ। ਪਿੰਡ ਦੇ ਅੰਦਰ ਵੀ ਨੇ ਬਹੁਤ ਸਾਰੀਆਂ ਤੇ ਪਿੰਡ ਦੇ ਬਾਹਰਲੇ ਪਾਸੇ ਵੀ ਨੇ। ਤੇ ਇਹ ਜਿਹੜਾ ਚਬੂਤ ਬਣਿਆ ਹੋਇਆ ਨਾ ਜੀ ਆਲਾ ਜਿਹਾ, ਇੱਥੇ ਚਿਰਾਗ ਰੱਖਿਆ ਜਾਂਦਾ ਸੀ ਤੇ ਨਾਲ ਇੱਧਰ ਦਰਵਾਜ਼ੇ ਦੇ ਬਾਹਰਲੇ ਪਾਸੇ ਥੜੀ ਬਣਾਈ ਜਾਂਦੀ ਸੀ। ਜਿਸ ਵਕਤ ਕੋਈ ਮਹਿਮਾਨ ਆਉਂਦਾ ਸੀ ਤਾਂ ਇਸ ਥੜੀ ਤੇ ਬੈਠ ਕੇ ਇੰਤਜ਼ਾਰ ਕਰ ਲੈਂਦਾ ਸੀ। ਜਿੰਨੀ ਦੇਰ ਘਰ ਤੋਂ ਬਾਹਰ ਕੋਈ ਫਰਦ ਆ ਕੇ ਆਵਾਜ਼ ਨਹੀਂ ਸੀ ਦਿੰਦਾ ਉਨੀ ਦੇਰ ਉਹ ਥੜੀ ਤੋਂ ਬੈਠ ਕੇ ਇੰਤਜ਼ਾਰ ਕਰਦਾ ਸੀ। ਤੇ ਫਿਰ ਇਸ ਥੜੀਆਂ ਬਣਾਉਣ ਦਾ ਇੱਕ ਹੋਰ ਪਰਪਸ ਸੀ ਕਿ ਲੋਕ ਰਾਤ ਨੂੰ ਜਿਹੜਾ ਨਾ ਉਹ ਇਹਦਾ ਚੌਕੀਦਾਰਾ ਵੀ ਕਰਦੇ ਹੁੰਦੇ ਸਨ ਤੇ ਦਿਨ ਦੇ ਵਿੱਚ ਚੌਕੀਦਾਰ ਕਰਦੇ ਸਨ, ਕਿਉਂਕਿ ਇਹ ਜਿਹੜਾ ਨਾ ਅਕਸਰ ਬਾਹਰ ਘਰ ਦੇ ਦਰਵਾਜ਼ਿਆਂ ਦੇ ਬਾਹਰ ਇਹ ਥੜੀਆਂ ਤੇ ਇਹ ਜਿਹੜਾ ਬਣਿਆ ਹੈ ਨਾ ਆਲੇ ਇਹ ਚਿਰਾਗਾਂ ਵਾਸਤੇ ਹੁੰਦੇ ਸਨ ਕਿ ਇੱਕ ਤੇ ਹਿਫਾਜ਼ਤ ਤੇ ਦੂਸਰੀ ਘਰ ਦੀ ਰੋਸ਼ਨੀ। ਉਸ ਵਕਤ ਲਾਈਟਾਂ ਨਹੀਂ ਸਨ ਹੁੰਦੀਆਂ। ਹੁਣ ਇਹ ਜਿਹੜਾ ਨਾ ਦਰਵਾਜ਼ਾ ਤੇ ਇਹਨਾਂ ਨੇ ਨਵਾਂ ਲਗਾ ਲਿਆ, ਲੇਕਿਨ ਇਹਦੀ ਜਿਤਨੀ ਵੀ ਬਣਾਵਟ ਹੈ ਨਾ ਬੰਤਰ ਨੂੰ ਦੇਖਿਆ ਜਾਏ ਨਾ ਇਹ ਸਾਰੀ ਦੀ ਸਾਰੀ ਪੁਰਾਣੀ। ਪਹਿਲੇ ਇੱਥੇ ਦਰਵਾਜ਼ਾ 100% ਯਕੀਨੀ ਬਾਤ ਹੈ ਕਿ ਲੱਕੜੀ ਦਾ ਹੋਏਗਾ ਕਿਉਂਕਿ ਉਸ ਵਕਤ ਲੋਹਾ ਨਹੀਂ ਸੀ ਹੁੰਦਾ। ਇਹ ਜਿਹੜਾ ਨਾ ਜੀ ਇਹ ਬਹੁਤ ਵੱਡਾ ਜਿਹੜਾ ਨਾ ਉਹ ਮਹੱਲ ਬਹੁਤ ਵੱਡੀ ਬਿਲਡਿੰਗ ਹੈ ਤੇ ਇਸੇ ਤਰ੍ਹਾਂ ਇਹ ਵੀ ਇਹਦਾ ਜਿਹੜਾ ਨਾ ਐਸਾ। ਜੀ अस्सलाम वालेकुम, ਕੀ ਹਾਲ ਜੀ? ਮੈਂ ਜੀ ਠੀਕ ਹੋ। ਤੁਹਾਡੇ ਬਜ਼ੁਰਗ ਇੰਡੀਆ ਚੋਂ ਆਏ ਜੀ? ਅੱਛਾ, ਆਪਣਾ ਕਿਹੜਾ ਇੰਡੀਆ ਚ ਇਲਾਕਾ ਸੀ? ਉਹ ਤੇ ਜ਼ਿਲ੍ਹਾ ਗੁੜਗਾਵਾਂ। ਜ਼ਿਲ੍ਹਾ ਗੁੜਗਾਵਾਂ ਮੇਵਾਤ ਦੇ ਵਿੱਚ ਆਉਂਦਾ? ਅੱਛਾ ਠੀਕ ਹੈ। ਮੇਵਾਤ ਦੇ ਵਿੱਚ। ਆਪਣੀ ਬਰਾਦਰੀ ਕਿਹੜੀ? ਰਾਜਪੂਤ? ਰਾਜਪੂਤ। ਠੀਕ ਹੈ। ਅੱਛਾ, ਇਹ ਜਿਹੜਾ ਪਿੰਡ ਦੇ ਪਹਾੜ ਪਾਸੇ ਜਿਹੜਾ ਠੇਜ ਹੈ ਇਹ ਕਦਾ ਹੈ? ਇਹ ਸਾਈਆਂ ਦਾ ਨਾ ਇਸੇ ਜਦੋਂ ਪਾਕਿਸਤਾਨ ਹਿੰਦੁਸਤਾਨ ਬਣੀ ਪਹਿਲਾਂ ਆਉਂਦੀ ਨਾ ਸਾਈ ਇੱਥੇ ਨਾ ਇੱਟਾਂ ਪਕਾਉਂਦੇ ਸੀ। ਅੱਛਾ। ਇਹ ਗਲੀਆਂ ਦਾ ਕੂੜਾ ਇਕੱਠਾ ਕਰਨ ਗੰਦਮੰਦ ਤੇ ਇੱਥੇ ਇੱਟਾਂ ਪਕਾਉਂਦੇ ਸੀ। ਉਹ ਜਿਹੜਾ ਇੱਥੇ ਬਣ ਕੇ ਸਾਹ ਇੱਥੇ ਟਿੱਬਾ ਭੱਠਾ ਸੀ ਇੱਥੇ ਭੱਠਾਂ ਦੀ ਇੱਟਾਂ ਪਕਾਉਂਦੇ ਨੇ। ਹੁਣ ਵੀ ਇੱਟਾਂ ਪਈਆਂ ਨੇ, ਇੱਟਾਂ ਥੱਪਣ ਦੇ ਨੇ, ਹੁਣ ਵੀ ਇੱਟਾਂ ਪਕਾਉਣੇ। ਠੀਕ ਹੈ। ਇਹ ਜਿਹੜੀ ਹਵੇਲੀ ਹੈ ਸਾਹਮਣੇ ਹਾਂਜੀ ਇਹ ਕਿਹਦੇ ਨਾਂ ਦੀ ਸੁਣਿਆ ਜੇ? ਇਹ ਅਬਦੁਰਰਹਿਮਾਨ ਮੇਵਾਤੀ ਹੈ। ਅਬਦੁਰਰਹਿਮਾਨ ਮੇਵਾਤੀ ਹੁਣ ਇੱਥੇ ਰਹਿੰਦਾ? ਆ ਜਿਹੜੇ ਸੁਬੇਦਾਰ ਗਨੀ ਸੀ। ਸਰਦਾਰ ਗਨੀ ਸੁਬੇਦਾਰ ਸੀ ਫੌਜ ਦੇ ਵਿੱਚ। ਅੱਛਾ, ਇਹ ਪਾਕਿਸਤਾਨ ਬਣਨ ਤੋਂ ਪਹਿਲੇ ਇੱਥੇ ਦਾ ਰਹਿਣ ਵਾਲਾ ਸੀ? ਉਹ ਪਹਿਲਾਂ ਸੀ ਤੇ ਇਹ ਮਗਰੋਂ ਬਣਾ ਜਦੋਂ ਭਰਾ ਵੱਖਰੇ ਹੋਏ ਨੇ ਨਾ ਪਿੱਛੋਂ ਖੁੱਲਾ ਵਾਵਾ 4 ਘਰ ਰਹਿੰਦੇ ਸੀ ਵਿੱਚ। ਅੱਛਾ ਜੀ, 4 ਘਰ। ਵੰਡ ਤੋਂ ਬਾਅਦ ਹੀ 4 ਘਰ ਰਹਿੰਦੇ ਆ ਨਾ? ਪਹਿਲੋਂ। ਅੱਛਾ, ਮਗਰੋਂ ਫਿਰ ਨਾ ਉਹ ਵੰਡ ਕੇ ਫਿਰ ਵੀ ਇੱਥੇ ਰਹੇ ਨੇ। ਹੁਣ ਉਹ ਡਿਸ ਕੇ ਚਲੇ ਗਏ ਨੇ। ਵੰਡ ਤੋਂ ਪਹਿਲੇ ਇਹ ਕਿਹਦਾ ਘਰ ਸੀ ਪਤਾ ਹੈ? ਇਹ ਪਤਾ ਨਹੀਂ ਕਿ ਖੱਤਰੀ ਸੀ, ਕੋਈ ਖੱਤਰੀ ਆਂਦਾ ਸੀ। ਅੱਛਾ, ਕੀ ਨਾਂ ਸੀ ਉਹਦਾ? ਕੋਈ ਪਤਾ ਨਹੀਂ। ਅੰਦਰ ਕੋਈ ਤਖਤੀ ਤੁਖਤੀ ਲੱਗੀ ਸੀ? ਨਹੀਂ, ਕੋਈ ਤਖਤੀ ਨਹੀਂ ਲੱਗੀ। ਅੱਛਾ ਠੀਕ ਹੈ। ਉਹ ਹਵੇਲੀ ਜਿਹੜੇ ਨਾ ਉੱਥੇ ਬੁੱਤ ਬਣੇ ਨੇ। ਅੱਛਾ, ਹਜੇ ਵੀ ਬੁੱਤ ਬਣੇ? ਉਹ ਬਾਹਰ ਹੀ ਬੁੱਤ ਬਣੇ ਨੇ। ਉਹਦੇ ਮਿੱਟੀ ਸਿੱਟ ਕੇ ਅੰਦਰ ਨਾ ਦੀਵਾਰਾਂ 4 ਸਵੇਰੇ ਨਾ ਉਹ ਮਾਤਾ ਰਾਣੀ ਹੈ ਨਾ। ਅੱਛਾ, ਉਹ ਬਣਾਈਆਂ ਨੇ। ਅੱਛਾ। ਤੇ ਫੱਟੇ ਜਿਹੜੇ ਨਾ ਕਢਾਈ ਕਰਕੇ ਨਾ ਉਹ ਬਣਾਇਆ ਤੇ ਮਜਲੀ ਬਣੇ। ਅੱਛਾ ਹਾਂ ਸਹੀ। ਤੇ ਉਹ ਇੰਦਰਾ ਗਾਂਧੀ ਦੀ ਕੀ ਗੱਲ ਕਰਨ ਦੇ ਸੀ ਉਹਦੇ ਘਰ ਦੀ? ਇੰਦਰਾ ਗਾਂਧੀ ਦੀ ਨਾ ਮਾਂ ਨੂੰ ਨਾ ਦਾਜ ਵਿੱਚ ਮਿਲੀ ਸੀ ਉਹ। ਅੱਛਾ, ਇਹ ਉਹਦੀ ਹਵੇਲੀ ਹੈ। ਅੱਛਾ। ਤੇ ਜਿਨ੍ਹਾਂ ਉਹਨਾਂ ਦੀ ਹਕੂਮਤ ਰਹੀ ਹੈ ਨਾ ਇੱਥੇ ਹਿਫਾਜ਼ਤ ਕਰਦੇ ਰਹੇ ਨੇ। ਅੱਛਾ। ਹੁਣ ਹਕੂਮਤ ਖਤਮ ਹੋ ਗਈ, ਹੁਣ ਆਏ ਨਹੀਂ ਕਦੇ।
ਜਦੋਂ ਹਕੂਮਤ ਰਹੀ ਹੈ ਉਹ ਖਾਨਦਾਨ ਆਉਂਦਾ ਰਿਹਾ ਇੱਥੇ? ਆਉਂਦਾ ਰਿਹਾ ਹਰ ਸਾਲ ਅੱਛਾ ਤੇ ਅੱਛਾ ਇਹ ਵੇਖ ਕੇ ਜਾਂਦੇ, ਮਰਮਤ ਕਰਕੇ ਜਾਂਦੇ ਸੀ। ਅੱਛਾ। ਤੇ ਹੁਣ ਉਹਨੇ ਹਕੂਮਤ ਹੀ ਖਤਮ ਹੋ ਗਈ ਜੀ, ਹੁਣ ਨਹੀਂ ਆਉਂਦੇ। ਹੂੰ। ਤੇ ਜਦੋਂ ਸਨ 71 ਦੀ ਲੜਾਈ ਹੋਈ ਸੀ ਨਾ, ਹੂੰ। ਇੱਕ ਡਿਲੀਵਰ ਸੀ ਔਰ ਪਾਇਲਟ ਸੀ ਮੁਸਲਮਾਨ, ਅੱਛਾ ਜੀ। ਉਹ ਇੱਥੇ ਆਉਂਦਾ ਸੀ ਜਹਾਜ਼ ਲੈ ਕੇ, ਤੇ ਉਹਨੇ ਨਾ ਆਖਿਆ ਜੀ ਕਿ ਇੱਥੇ ਘੜਤਲ, ਉਹਨੇ ਕਿਹਾ ਮੇਰੀ ਘੜਤਲ ਦੇ ਵਿੱਚ ਕੋਈ ਨੁਕਸਾਨ ਨਾ ਹੋਵੇ। ਤੇ ਇੱਥੇ ਕੋਈ ਨੁਕਸਾਨ ਨਹੀਂ ਆ। ਜਦੋਂ ਅਮਨ ਹੋ ਗਿਆ ਨਾ, ਉਹ ਪਾਇਲਟ ਇਕੱਠੇ ਹੋਏ, ਉਹ ਮੁਸਲਮਾਨ ਕਹਿੰਦਾ ਜੀ ਮੈਂ ਘੜਤਲ ਜਿੰਨੇ ਵੀ ਬੰਬ ਖੜੇ ਨੇ ਨਾ ਮੈਂ ਨਹਿਰੇ ਸੁੱਟੇ ਨੇ, ਘੜਤਲ ਦਾ ਕੋਈ ਨੁਕਸਾਨ ਨਾ ਕੀਤਾ ਨਾ ਕਰਨ ਦਿੱਤਾ। ਉਹਦੇ ਇੱਥੇ 15 ਘਰ ਆਏ ਸੀ, ਇਹ ਨਹੀਂ ਬਾਰਡਰ ਸਿਆਲਕੋਟ ਚਵੰਡਾ, ਚਵੰਡੇ ਤੋਂ ਆਏ ਸੀ 15 ਘਰ, ਇੱਥੇ ਰਹਿ ਕੇ ਗਏ ਸੀ 6 ਮਹੀਨੇ। ਅੱਛਾ। ਉਹ ਫਿਰ ਬੇਈਮਾਨ ਹੋ ਗਏ ਕਿ ਅਸਾਂ ਨਹੀਂ ਨਿਕਲਣਾ, ਇਹ ਕਦੀ ਮਤਲਬ ਹੈ ਤਾਂ ਹਕੂਮਤ ਦੀ ਨਾ, ਕਿਹੜੀ ਕਿਸੇ ਦੀ ਹੈ। ਉਹ ਮਸੇ ਫਿਰ ਪਿੰਡ ਵਾਲਿਆਂ ਨੂੰ ਕਹਿੰਦੇ ਕਿ ਤੁਸੀਂ ਇੱਥੇ ਫਤੂਤ ਆਓਗੇ। ਇਹ ਵੇਲੀ ਇੰਦਰਾ ਗਾਂਧੀ ਦੀ। ਠੀਕ। ਚੁੰਡਾ ਇੱਥੋਂ ਕਿੰਨੇ ਮੀਲ ਹੈ? ਇੱਥੇ ਸਿਆਲਕੋਟ ਤੋਂ ਥੋੜੀ ਮੀਲ ਹੈ। ਅੱਛਾ ਠੀਕ। ਇੱਥੇ ਸਿਆਲਕੋਟ ਦੇ ਨਾਲ ਹੀ ਬਾਰਡਰ ਹੈ। ਠੀਕ। ਇਹ ਜਿਹੜੀ ਹਜੇ ਆ ਛੋਟੀ ਇੱਟ ਦੀ ਬਣੀ ਪੁਰਾਣੀ ਇਮਾਰਤ ਬਣੀ ਹੈ ਇਹ ਵਾਲੀ? ਠੀਕ ਹੈ। ਹਾਂ। ਬਾਕੀ ਜਿਹੜੀ ਪੁਰਾਣੀ ਇਮਾਰਤ ਉਹ ਸਾਹਮਣੇ ਉਹੀ ਹੈ? ਪੁਰਾਣੀ ਇੱਟਾਂ ਜਿਹੜੇ ਨਾ ਬਰੀਕ, ਇੱਥੇ ਪਹਿਲੋਂ ਨੇ ਇੱਥੇ ਜਿੰਨੇ ਮਕਾਨ ਹੈ ਨਾ ਸਭ ਇਹੋ ਬਰੀਕ ਇੱਟਾਂ। ਠੀਕ। ਇਹ ਹਵੇਲੀ ਜਿਹੜੇ 3 ਮੰਜ਼ਲਾਂ ਨੇ ਤੇ ਚੌਕੀ ਹੈ, ਸਭ ਬਰੀਕ ਇੱਟ। ਠੀਕ, ਮਿਹਰਬਾਨੀ ਜੀ। ਮੋਟੀ ਕੋਈ ਇੱਟ ਨਹੀਂ। ਠੀਕ ਹੈ। ਤੇ ਆ ਜਿਹੜੇ ਸਾਜਾ ਦਾ ਨਾਲ ਹੀ ਉਹ ਮੰਦਿਰ ਹੈ, ਇਹ ਨਾ ਨਾਲ ਹੀ ਮੰਦਿਰ ਹੈ। ਹਾਂ। ਉੱਥੇ ਸਿੱਖ ਮੇਲਾ ਲਾਉਂਦੇ ਸੀ। ਅੱਛਾ ਜੀ। ਹਰ ਸਾਲ ਇੱਥੇ ਸਿੱਖ ਆਉਂਦੇ ਸੀ, ਹੁਣ ਤਾਂ ਨਹੀਂ ਆਉਂਦੇ। ਉਦੋਂ ਜਦੋਂ ਕੀਮਤ ਸੀ ਨਾ ਅੰਦਰ, ਉਦੋਂ ਹਰ ਸਾਲ ਇੱਥੇ ਮੇਲਾ ਲਾਉਂਦੇ ਸੀ। ਇੱਥੇ ਜਾਓਗੇ ਨਾ ਵੱਡਾ ਹੀ ਨਜ਼ਰ ਆਉਂਦਾ ਹੈ। ਉਹ ਦੇਖਿਆ ਮੰਦਿਰ? ਦੇਖਿਆ? ਹਾਂਜੀ। ਉੱਥੇ ਵਿੱਚ ਸਾਰੇ ਬੁੱਤ ਬਣੇ ਨੇ। ਹੁਣ ਤਾਂ ਮੇਵਾਂ ਨੇ ਢਾਹ ਢੂ ਸੜਿਆ, ਅੱਛਾ। ਤਬਾਹੀ ਮਚਾਈ ਮੇਵਾਂ ਨੇ। ਮੇਓ ਜਿੱਥੇ ਜਾਂਦਾ ਤਬਾਹੀ ਮਚਾ ਦਿੰਦੇ ਨੇ। ਤੇ ਇੱਥੇ ਸਿਰਫ ਹੁਣ ਤਾਂ ਪੁਰਾਣੀ ਮੇਵਾਂ ਨੇ ਉੱਥੇ ਤਬਾਹੀ ਮਚਾਤੀ, ਤਸਵੀਰਾਂ ਲੱਗੀਆਂ ਸਨ ਵਿੱਚ, ਉਹ ਸ਼ਕਲਾਂ ਸ਼ੁਕਲਾਂ ਸਾਰੀਆਂ ਢਾਤੀਆਂ। ਇਹੋ ਇੱਥੇ ਵੀ ਇਹੋ ਹੀ ਕੰਮ ਕੀਤਾ, ਸਿਰਫ ਹਵੇਲੀ ਬਚੀ ਹੈ। ਅੱਛਾ ਅੱਛਾ। ਹਵੇਲੀ ਦੇ ਕੋਈ ਬੁੱਤ ਨਹੀਂ ਢਾਇਆ, ਕੋਈ ਉਹ ਮਾਤਾ ਰਾਣੀਆਂ ਬਣੀਆਂ ਨੇ ਉਹ ਨਹੀਂ, ਕੋਈ ਚੀਜ਼ ਨਹੀਂ ਢਾਈ। ਉਹ ਮਾਤਾ ਰਾਣੀ ਹਵੇਲੀ ਦੇ ਵਿੱਚ ਹੀ ਹੈ? ਉਹ ਵਿੱਚ ਅੰਦਰ ਨੇ। ਅੱਛਾ ਅੱਛਾ। ਹਾਂ। ਹੁਣ ਇੱਕ ਘਰ ਹੈ, ਇਤਿਹਾਸ 2 ਭਰਾ ਰਹਿੰਦੇ ਨੇ, ਅਗਰ ਕੋਈ ਵੇਖੇ ਨਾ ਤਾਂ ਉਹਨਾਂ ਦੇ ਨਾਲ ਆ ਜਾਏ ਉਹ ਬੰਦਾ ਕੋਈ ਮੌਤਬਰ, ਤੇ ਉਹ ਉਹਨਾਂ ਨੂੰ ਪੁੱਛੇ ਬਈ ਅਸਾਂ ਹਵੇਲੀ ਜਿਨ੍ਹਾਂ ਨੇ ਬਹੁਤੇ ਜਾਂਦੇ ਦੇਖਾਂ ਜੀ। ਠੀਕ, ਮਿਹਰਬਾਨੀ, ਸ਼ੁਕਰੀਆ। ਤੇ ਅਗਰ ਇਹ ਗਲੀ ਦੇ ਸਾਹਮਣੇ ਦੇਖਿਆ ਨਾ ਜੀ, ਇਹ ਲੱਕੜੀ ਦਾ ਦਰਵਾਜ਼ਾ, ਇਹ ਘਰ ਦਾ ਨਹੀਂ ਹੈਗਾ, ਬਲਕਿ ਇਹ ਇੱਕ ਦੁਕਾਨ ਸੀ ਬਹੁਤ ਬੜੀ। ਤੇ ਕਿਉਂਕਿ ਅਮੀਰ ਤਰੀਨ ਲੋਕਾਂ ਦਾ ਇਹ ਪਿੰਡ ਸੀ ਤੇ ਜ਼ਾਹਿਰ ਦੁਕਾਨਾਂ ਵੀ ਬੜੀਆਂ ਹੋਣਗੀਆਂ। ਤੇ ਇਹ ਜਿਹੜਾ ਤੰਗ ਗਲੀ ਦੇਖੋ, ਇੱਥੇ ਉਹ ਮੁਸ਼ਕਿਲ ਹੀ ਮੋਟਰਸਾਈਕਲ ਜਾਂਦੀ ਹੈ। ਤੇ ਇਹ ਵੀ ਜਿਹੜਾ ਲੱਕੜੀ ਦਾ ਦਰਵਾਜ਼ਾ ਬਹੁਤ ਬੜਾ ਤੇ ਖੂਬਸੂਰਤ ਘਰ। ਇਹ ਸਾਰੇ ਜਿੰਨੇ ਵੀ ਹੈ ਨਾ, ਇਹ ਦੀਵਾਨਾਂ ਦੇ ਘਰ ਸਨ, ਅਮੀਰ ਤਰੀਨ ਦੀਵਾਨਾਂ ਦੇ ਘਰ, ਖੱਤਰੀਆਂ ਦੇ। ਤੇ ਇਹ ਜਿਹੜਾ ਨਾ ਫਿਰ ਅਗਲੇ ਇਸੇ ਪਾਸੇ ਜਿਹੜਾ ਨਾ, ਅਗਲੇ ਪਾਸੇ ਜਿਹੜਾ ਸਾਹਮਣੇ ਉਹ ਤੁਹਾਨੂੰ ਨਜ਼ਰ ਆਉਂਦੇ ਆ ਨਾ ਜੀ, ਉਹ ਘਰ, ਉਹ ਹਵੇਲੀ ਕਹਿ ਲਓ, ਮਹੱਲ ਕਹਿ ਲਓ, ਇਹ ਜਿਹੜਾ ਨਾ ਇੰਦਰਾ ਗਾਂਧੀ ਦੇ ਨਾਨਕਿਆਂ ਦਾ ਘਰ ਜਿਹੜਾ ਨਾ ਉਹ ਕਹਿਲਾਇਆ ਜਾਂਦਾ ਹੈ। ਤੇ ਇਹ ਕੋਈ ਗਰੀਬ ਇਸ ਏਰੀਏ 'ਚ ਕੋਈ ਵੀ ਨਹੀਂ ਸੀ ਹੈਗਾ, ਸਾਰੇ ਅਮੀਰ ਤਰੀਨ ਸਨ ਤੇ ਸਾਰੇ ਜਿਹੜਾ ਨਾ ਪੁੱਜ ਦੇ ਲੋਕ ਸਨ। ਤੇ ਇਹ ਦਾ ਜਿਹੜਾ ਨਾ ਮੇਨ ਦਰਵਾਜ਼ਾ ਆ ਇੰਦਰਾ ਗਾਂਧੀ ਦੇ ਨਾਨਕਿਆਂ ਦੇ ਘਰ ਜਿਹੜਾ ਨਾ ਉਹ ਮਨਸੂਬ ਜਿਹੜਾ ਕੀਤਾ ਜਾਂਦਾ। ਤੇ ਇਹ ਚੌਕ ਆ ਜਾਂਦਾ। ਤੇ ਇਹ ਹੁਣ ਇੱਧਰਲੇ ਪਾਸੇ ਅਸੀਂ ਜਾਂਦੇ ਤੇ ਇੱਧਰਲੇ ਪਾਸੇ ਜਿਹੜਾ ਨਾ ਇਹ ਦੇਖੋ ਆਪਣੇ ਘਰ ਜਿਹੜੇ ਨੇ ਜੀ, ਇੱਥੋਂ ਹਿੰਦੂ ਖੱਤਰੀ ਜਿਹੜੇ ਨੇ ਗਏ ਨੇ, ਉਹ ਆਪਣੇ ਘਰ ਪਛਾਣ ਲਓ ਜੀ। ਇੱਥੇ ਫਿਰ ਚੌਕ ਆ ਜਾਂਦਾ ਤੇ ਇਹ ਸਾਹਮਣੇ ਸੱਜੇ ਹੱਥ ਮਸਜਿਦ ਆ ਜਾਂਦੀ ਹੈ ਘੜਤਲ ਦੀ। ਤੇ ਜਨਾਬ ਮਸਜਿਦ ਵੀ ਜਿਹੜੀ ਨਾ ਤਾਰੀਖੀ ਹੈ। ਤੇ ਇੱਕ ਉਹ ਸਾਹਮਣੇ ਘਰ ਹੈ, ਇਹਦੀ ਵੀਡੀਓ ਵੀ ਜਿਹੜੀ ਨਾ ਉਹ ਤੁਸੀਂ ਮੇਰੇ ਚੈਨਲ ਤੇ ਦੇਖ ਸਕਦੇ। ਇਹ ਬਹੁਤ ਬੜਾ ਘਰ ਹੈ, ਛੋਟਾ ਘਰ ਨਹੀਂ ਹੈਗਾ। ਅੰਦਰੋਂ ਤੇ ਕਾਫੀ ਸਾਰਾ ਇਹਦਾ ਹਿੱਸਾ ਹਜੇ ਉਹ ਸਲਾਮਤ ਹੈ ਤੇ ਕਾਫੀ ਸਾਰਾ ਹਿੱਸਾ ਜਿਹੜਾ ਨਾ ਉਹ ਢੱਠ ਗਿਆ। ਇਹ ਘਰ ਨਹੀਂ ਬਲਕਿ ਮਹੱਲ ਕਿਹਾ ਜਾ ਸਕਦਾ ਹੈ। ਇਹ ਦੇਖੋ ਜੀ, ਇਹ ਵੀ 47 ਦੀ ਵੰਡ ਤੋਂ ਪਹਿਲੇ ਦਾ, ਉਸ ਤਰ੍ਹਾਂ ਦਾ ਡਿਜ਼ਾਈਨ ਖਤਮ ਹੋ ਗਿਆ। ਤੇ ਇਹ ਦੇਖੋ ਇੱਥੇ ਮੁਮਕਿਨ ਉਸ ਵਕਤ ਇੱਥੇ ਗੁਲਦਾਨ ਰੱਖਿਆ ਜਾਂਦਾ ਹੋਵੇ ਜਾਂ ਚਿਰਾਗ ਰੱਖਿਆ ਜਾਂਦਾ ਹੋਵੇ। ਇੱਧਰ ਵੀ ਦੇਖੋ ਕਿੰਨੀ ਸੋਹਣੀ ਡਾੜ ਲੱਗੀ ਹੈ। ਤੇ ਉਹ ਨੀਚੇ ਦੇਖੋ ਇਹਦਾ ਕਲਰ ਹਜੇ ਤੱਕ ਨੀਲਾ, ਜਿਹੜਾ 47 ਦੀ ਵੰਡ ਤੋਂ ਪਹਿਲੇ ਦਾ, ਤੇ ਉਹ ਨਜ਼ਰ ਆ ਰਿਹਾ। ਤੇ ਨਾਲ ਹੀ ਗੱਚ ਚੂਨਾ ਲੱਗਾ ਹੋਇਆ। ਬਹੁਤ ਹੀ ਖੂਬਸੂਰਤ ਜਿਹੜਾ ਘਰ ਬਣਿਆ। ਇਹ ਅਮੀਰ ਤਰੀਨ ਜਿਹੜੇ ਇੱਥੋਂ ਦੇ ਹਿੰਦੂ ਖੱਤਰੀ ਸਨ ਜੀ, ਉਹਨਾਂ ਦਾ ਘਰ। ਤੇ ਇੱਕ ਇਹ ਵੀ ਘਰ ਜੇ, ਆਹ ਦੇਖੋ ਕਿਹੜੇ ਆਲੀਸ਼ਾਨ ਘਰ ਨੇ। ਤੇ ਇਹ ਦੇਖੋ ਇਹ ਤੋੜ ਤੱਕ, ਤੇ ਇੱਧਰ ਵੀ ਤੇ ਇੱਧਰ ਵੀ, ਇਹ ਸਾਰੀ ਲਾਈਨ ਜਿਹੜੀ ਸੀ ਨਾ ਅਮੀਰ ਤਰੀਨ ਹਿੰਦੂ ਖੱਤਰੀਆਂ ਦੀ ਸੀ। ਇਹ ਵੀ ਤੇ ਇੱਕ ਇਹ ਜਿਹੇ ਘਰ, ਫਿਰ ਇਸੇ ਤਰ੍ਹਾਂ ਇਹ ਵੀ ਦਰਵਾਜ਼ਾ। ਇਹ ਤਾਂ ਖੈਰ ਤਲ ਲੱਗਾ ਹੋਇਆ ਹੈ। ਅੱਜ ਇੱਥੇ ਗਾਉਂ 'ਚ ਇਸ ਬਰਾਦਰੀ ਦੀ ਸ਼ਾਦੀ ਹੈ, ਜਿਹੜੇ ਇਹਨਾਂ ਘਰਾਂ ਦੇ ਵਿੱਚ ਰਹਿੰਦੇ ਨੇ। ਤੇ ਬਹੁਤ ਮੁਸ਼ਕਿਲ ਹੈ ਕਿ ਇਹਨਾਂ ਦਾ ਜਿਹੜਾ ਨਾ ਉਹ ਮਿਲਿਆ ਜੀ।
ਤੇ ਇਹ ਵੀ ਦੇਖੋ 47 ਦੀ ਪਾਉਣ ਤੋਂ ਪਹਿਲਾਂ ਇਹ ਵੀ ਦਰਵਾਜ਼ਾ, ਇਹ ਵੀ ਦਰਵਾਜ਼ਾ, ਇਹ ਵੀ 47 ਦੀ ਪਾਉਣ ਤੋਂ ਪਹਿਲਾਂ ਦਰਵਾਜ਼ਾ।